ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪੂਰੀ ਦੁਨੀਆ ਦੇ ਵਿੱਚ ਟੈਰਿਫਸ ਨੂੰ ਲੈ ਕੇ ਜਿਹੜੀ ਆ ਇੱਕ ਤਰ੍ਹਾਂ ਨਾਲ ਤਸੱਲੀ ਮਚੀ ਹੋਈ ਹੈਗੀ ਆ। ਬਹੁਤ ਸਾਰੇ ਮੁਲਕਾਂ ਦੀਆਂ ਜਿਹੜੀਆਂ ਸਟਾਕ ਮਾਰਕੀਟਸ ਆ, ਉਹਨਾਂ ਦੇ ਉੱਤੇ ਕਾਫੀ ਵੱਡਾ ਅਸਰ ਪੈ ਰਿਹਾ। ਧੜਾ-ਧੜ ਥੱਲੇ ਨੂੰ ਡਿੱਗ ਰਹੀਆਂ ਹੈਗੀਆਂ। ਬਹੁਤ ਸਾਰੇ ਮੁਲਕਾਂ ਦੀ ਕਰੰਸੀ ਡਾਲਰ ਦੇ ਮੁਕਾਬਲੇ ਕਾਫੀ ਡਾਊਨ ਜਾ ਰਹੀ ਆ, ਜਿਸ ਤਰ੍ਹਾਂ ਇੰਡੀਆ ਦੀ ਆਪਾਂ ਐਗਜ਼ਾਮਪਲ ਲੈ ਲਈਏ। ਸੋ ਆਪਾਂ ਪੂਰੀ ਲਿਸਟ ਕੀ ਕੁਝ ਵਾਪਰਿਆ ਟਰੰਪ ਹੋਣਾ ਦੇ ਜਿਹੜੇ ਟੈਰਿਫਸ ਨੂੰ ਲੈ ਕੇ, ਇੰਡੀਆ ਤੋਂ ਲੈ ਕੇ ਤਾਈਵਾਨ ਤਾਈਂ ਹੋਰ ਮੁਲਕਾਂ ਦੇ ਵਿੱਚ ਕਿਹਦੇ ਉੱਤੇ ਕਿੰਨਾ ਜਿਹੜਾ ਟੈਰਿਫ ਲੱਗਿਆ ਹੈਗਾ ਆ। ਕੈਨੇਡਾ ਦੇ ਵਿੱਚ ਵੀ ਇਹ ਟੈਰਿਫ ਜਿਹੜਾ ਵਧਿਆ ਹੈਗਾ। ਅੱਜ ਸਟਾਰਟ ਹੋਣਾ ਸੀ, ਪਰ ਉਸ ਨੂੰ 1 ਹਫ਼ਤਾ ਅੱਗੇ ਕਰ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈਗਾ ਆ ਰੈਸੀਪ੍ਰੋਕਲ ਟੈਰਿਫ, ਜਿਹਦੇ ਵਿੱਚ 10% ਤੋਂ ਲੈ ਕੇ 41% ਤੱਕ ਉਹਨਾਂ ਇੰਪੋਰਟਸ ਦੇ ਉੱਤੇ ਦਰਜਨਾਂ ਦੇ ਕਰੀਬ ਜੋ ਮੁਲਕ ਹੈਗੇ ਆ, ਉਹਨਾਂ ਦੇ ਉੱਤੇ ਲੱਗਣ ਜਾ ਰਿਹਾ ਹੈਗਾ। ਆਪਣੇ ਗੁਆਂਢੀ ਮੁਲਕ ਮੈਕਸੀਕੋ ਨੂੰ 90 ਦਿਨ ਦੀ ਜਿਹੜੀ ਐਕਸਟੈਂਸ਼ਨ ਦੇ ਦਿੱਤੀ ਗਈ ਆ। ਦੂਸਰਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ, ਉਹਨਾਂ ਦਾ ਟੈਰਿਫ ਜਿਹੜਾ ਆ 35% ਕਰ ਦਿੱਤਾ ਗਿਆ ਹੈਗਾ ਆ। ਬ੍ਰਾਜ਼ੀਲ ਨੇ 10% ਰੈਸੀਪ੍ਰੋਕਲ ਟੈਕਸ ਉਹਦੇ ਤੇ ਲਾਇਆ ਗਿਆ ਆ। ਇਹ ਵੈਡਨਸਡੇ ਇੱਕ ਐਗਜ਼ੀਕਿਊਟਿਵ ਆਰਡਰ ਬਾਅਦ 'ਚ ਟਰੰਪ ਉਹਨਾਂ ਨੇ ਜਾਰੀ ਕਰਕੇ ਉਹਨੂੰ 40% ਕਰ ਦਿੱਤਾ। ਜੇ ਓਵਰਆਲ ਅੱਜ ਗਾਰਡੀਅਨ ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ ਇਹਦੇ ਸੰਬੰਧ ਦੇ ਵਿੱਚ, ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਬ੍ਰਾਜ਼ੀਲ ਦੇ ਉੱਤੇ ਇਸ ਟਾਈਮ 50% ਟੈਕਸ ਲੱਗਣ ਜਾ ਰਿਹਾ, ਕੈਨੇਡਾ ਤੇ 35, ਚਾਈਨਾ ਤੇ 30, ਮੈਕਸੀਕੋ ਤੇ 25, ਹਾਲਾਂਕਿ ਮੈਕਸੀਕੋ ਨੂੰ 90 ਦਿਨ ਦੇ ਦਿੱਤੇ ਆ। ਯੂਰਪੀਅਨ ਯੂਨੀਅਨ ਤੇ 15, ਸੀਰੀਆ 41%, ਲਾਓਸ, ਬਰਮਾ 40%, ਸਵਿਟਜ਼ਰਲੈਂਡ ਤੇ 39, ਇੰਡੀਆ ਦੇ ਉੱਤੇ 25 ਹੈਗਾ। ਪਲੱਸ ਜੇ ਉਹ એનર્ਜੀ ਖਰੀਦਦੇ ਹੈਗੇ ਆ ਰਸ਼ੀਆ ਤੋਂ, ਤਾਂ ਅਪ ਟੂ 100% ਤੋਂ ਲੈ ਕੇ 500% ਤੱਕ ਜਿਹੜਾ ਟੈਕਸ ਆ, ਟੈਰਿਫ ਆ ਸੌਰੀ, ਉਹ ਲੱਗ ਸਕਦਾ ਆ। ਪਰ ਇਹ ਵੀ ਲੇਟੈਸਟ ਖਬਰਾਂ ਆਈਆਂ ਇੰਡੀਆ ਤੋਂ ਪਈ, ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਰਸ਼ੀਆ ਦੇ ਨਾਲ ਡੀਲ ਕਰਦੀਆਂ ਸੀਆਂ ਉਹਨਾਂ ਦੀ ਗੈਸ ਨੂੰ ਲੈ ਕੇ, ਤੇ ਉਹਨਾਂ ਨੇ ਉਹ ਬੰਦ ਕਰ ਦਿੱਤਾ ਹੈਗਾ। ਜੀ ਜੀ। ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਜਿਹੜੀ ਆ ਉਹ ਆ ਰਹੀਆਂ ਆ। ਕਈ ਮੁਲਕਾਂ ਦੇ ਘਟ ਗਏ ਨੇ, ਕਈਆਂ ਦੇ ਜਿਹੜੇ ਉਹ ਵੱਧ ਗਏ ਨੇ। ਸੋ 3 ਕੁ ਅਜਿਹੇ ਮੁਲਕ ਆ ਜਿਨ੍ਹਾਂ ਨੂੰ ਕਟੌਤੀ ਮਿਲੀ ਆ ਇਹਨਾਂ ਟੈਰਿਫਸ ਦੇ ਵਿੱਚ। ਲਿਸੋਥੋ, ਮੈਡਾਗਾਸਕਰ ਤੇ ਫਾਲਕਲੈਂਡ ਆਈਲੈਂਡਸ, ਇਹਨਾਂ ਨੂੰ ਕਹਿੰਦੇ ਵੀ ਬਿਗੇਸਟ ਵਿਨਰਸ ਕਹਿ ਸਕਦੇ ਆ। ਕੱਲ ਰਾਤ ਦੇ ਜਿਹੜੇ ਟੈਰਿਫ ਅਨਾਊਂਸਮੈਂਟਸ ਦੇ ਵਿੱਚ ਇਹ ਆਏ ਨੇ। ਸਭ ਤੋਂ ਜ਼ਿਆਦਾ ਜਿਹੜੀਆਂ ਸਟੀਪਸਟ ਰਿਡਕਸ਼ਨਸ, ਸਭ ਤੋਂ ਜ਼ਿਆਦਾ ਹੇਠਲੇ ਪੱਧਰ ਦੇ ਉੱਤੇ ਇਹਨਾਂ ਦੇ ਆંકੜੇ ਘਟੇ ਆ। ਲਿਬਰੇਸ਼ਨ ਡੇ ਜਿਹੜਾ 2 ਅਪ੍ਰੈਲ ਨੂੰ ਟਰੰਪ ਹੋਣਾ ਨੇ ਅਨਾਊਂਸ ਕੀਤਾ ਸੀਗਾ, ਉਦੋਂ ਸੀਗਾ। ਪਹਿਲੋਂ 50% ਸੀਗਾ ਲਿਸੋਥੋ ਤੇ, ਕੱਲ ਜਿਹੜਾ ਆ ਉਹ 15% ਕਰਤਾ। ਮੈਡਾਗਾਸਕਰ ਜਿਸ ਦੇ ਉੱਤੇ 47% ਸੀਗਾ, ਉਸ ਨੂੰ ਵੀ 15% ਕਰ ਦਿੱਤਾ ਗਿਆ। ਜਿਹੜਾ ਫਾਲਕਲੈਂਡ ਆਈਲੈਂਡਸ ਆ, ਜਿਹੜਾ ਅਟਲਾਂਟਿਕ ਆਰਕੀਪੈਲਗੋ ਆ, ਉੱਥੇ 41% ਸੀ, ਉਸ ਨੂੰ ਘਟਾ ਕੇ 10% ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਇਹਦੇ ਜਿਹੜੇ ਇਸ ਟਾਈਮ ਕਹਿ ਸਕਦੇ ਹਾਂ ਵੀ ਇਹ ਜਿਹੜਾ ਭੁਚਾਲ ਆਇਆ ਆ ਟੈਰਿਫਸ ਦਾ, ਉਸ ਦੇ ਜਿਹੜੇ ਝਟਕੇ ਆ ਕਈ ਥਾਵਾਂ ਦੇ ਉੱਤੇ ਕਈ ਤਰੀਕੇ ਦੇ ਨਾਲ ਮਹਿਸੂਸ ਕੀਤੇ ਜਾ ਰਹੇ ਆ। ਕਿਤੇ ਜ਼ਿਆਦਾ ਨੇ ਤੇ ਕਿਤੇ ਜਿਹੜੇ ਉਹ ਹੌਲੇ ਹੈਗੇ ਨੇ। 7 ਅਗਸਤ ਤੋਂ ਯੂਐਸ ਜਿਹੜਾ ਆ ਉਹ ਇੰਪੋਜ਼ ਕਰੇਗਾ ਯੂਨੀਵਰਸਲ ਲੈਵੀ 10% ਹਰ ਇੱਕ ਚੀਜ਼ ਦੇ ਉੱਤੇ। ਜਿੰਨਾ ਅੱਜ ਕਹਿੰਦੇ ਵੀ ਕੰਟਰੀਜ਼ ਤੋਂ ਗੁਡਸ ਆ ਰਹੇ ਆ ਤੇ ਜਿਨ੍ਹਾਂ ਦੇ ਨਾਲ ਟ੍ਰੇਡ ਸਰਪਲਸ ਆ, ਉਹਨਾਂ ਦੇ ਉੱਤੇ 10% ਜਿਹੜਾ ਆ ਉਹ ਟੈਰਿਫ ਇੰਪੋਜ਼ ਹੋਊਗਾ ਹਰ ਇੱਕ ਸਮਾਨ ਦੇ ਉੱਤੇ। ਤੇ 15% ਟੈਰਿਫ ਉਹਨਾਂ ਗੁਡਸ ਦੇ ਉੱਤੇ ਹੋਊਗਾ 40 ਮੁਲਕਾਂ ਦੇ ਜਿਨ੍ਹਾਂ ਦੇ ਨਾਲ ਟ੍ਰੇਡ ਡੈਫਿਸਿਟ ਹੈਗਾ ਆ। ਸੋ ਜਿਨ੍ਹਾਂ ਨਾਲ ਟ੍ਰੇਡ ਸਰਪਲਸ ਆ ਉਹਨਾਂ ਦੇ ਉੱਤੇ 10%, ਜਿਨ੍ਹਾਂ ਨਾਲ ਟ੍ਰੇਡ ਡੈਫਿਸਿਟ ਆ ਉਹਨਾਂ ਦੇ ਨਾਲ 15% ਉਹਨਾਂ ਉੱਤੇ ਹੋਊਗਾ। ਉਹਨਾਂ ਦੇ ਵਿੱਚੋਂ ਹੀ ਜਿੱਦਾਂ ਬ੍ਰਾਜ਼ੀਲ ਦਾ ਤੁਸੀਂ ਨਾਂ ਲਿਆ ਸੀ, ਉਹ ਕੁੱਲ ਮਿਲਾ ਕੇ ਉਹਨਾਂ ਦੇ ਉੱਤੇ 50% ਜਿਹੜਾ ਉਹ ਬਣ ਜਾਣਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜੇ ਉਹ ਮੁਲਕ ਇਸ ਟਾਈਮ ਆਪਾਂ ਦੇਖ ਸਕਦੇ ਹਾਂ ਜਿਹੜੇ 15% ਤੋਂ ਉੱਤੇ ਹੈਗੇ ਆ। ਤਕਰੀਬਨ 40 ਕੰਟਰੀ ਜਿਹੜੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਨਾਲ ਯੂਐਸ ਦਾ ਟ੍ਰੇਡ ਡੈਫਿਸਿਟ ਚੱਲਦਾ ਆ, ਉਹਨਾਂ ਨੂੰ ਹੁਣ 15% ਰੇਟ ਦਾ ਸਾਹਮਣਾ ਕਰਨਾ ਪਊਗਾ। ਤੇ ਜਿਹੜੇ ਕੁਛ ਅਜਿਹੇ ਮੁਲਕ ਨੇ
ਉਹਨਾਂ ਨੂੰ 15% ਤੋਂ ਵੱਧ ਦਾ ਜਿਹੜਾ ਉਹ ਜਿਹੜਾ ਟੈਰਿਫ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪੈਣਾ ਹੈ। ਸੋ ਇਸ ਟਾਈਮ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਚੇਂਜਸ ਜਿਹੜੇ ਉਹ ਆ ਰਹੇ ਨੇ। ਸੋ ਨਵੇਂ ਜਿਹੜੇ ਕੰਟਰੀ ਸਪੈਸੀਫਿਕ ਟੈਰਿਫਸ ਆ ਉਹ ਐਲਾਨ ਦਿੱਤੇ ਗਏ ਹੈਗੇ ਆ ਵਾਈਟ ਹਾਊਸ ਦੇ ਦੁਆਰਾ, ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ। ਇਹਦੇ ਨਾਲ ਜਿਹੜੀ ਜਿੱਦਾਂ ਦੱਸਿਆ ਵੀ ਹਲਚਲ ਕਾਫੀ ਜ਼ਿਆਦਾ ਜਿਹੜੀ ਉਹ ਮਚੀ ਹੋਈ ਆ। ਸੋ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਨੇ ਟੈਰਿਫ ਇਨਕਰੀਜ਼ ਦੇ ਸੰਬੰਧ ਦੇ ਵਿੱਚ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਆ ਵੀ ਕੈਨੇਡਾ ਤੋਂ ਫਲੱਡ ਆਫ ਫੈਂਟਲਿਨ ਆ ਰਹੀ ਹੈਗੀ ਆ, ਪਰ ਕਹਿੰਦਾ ਵੀ ਜੋ ਸਾਡੇ ਡਾਟੇ ਹੈਗੇ ਆ ਉਹਦੇ ਮੁਤਾਬਕ ਲੈਸ ਦੈਨ 1% ਜਿਹੜੀ ਫੈਂਟਲਿਨ ਆ ਉਹ ਕੈਨੇਡਾ ਤੋਂ ਆ ਰਹੀ ਆ, ਪਰ ਅਸੀਂ ਬਿਲੀਅਨਸ ਆਫ ਡਾਲਰ ਬਾਰਡਰ ਦੇ ਉੱਤੇ ਸਪੈਂਡ ਕਰਨ ਜਾ ਰਹੇ ਆ। ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਨਾਲ ਰਲ ਕੇ ਜਿਹੜਾ ਆ ਇਸ ਚੀਜ਼ ਨੂੰ ਰੋਕਿਆ ਜਾ ਸਕੇ। ਕੈਨੇਡਾ ਦੀ ਗਵਰਨਮੈਂਟ ਨੇ ਕਹਿੰਦੇ ਹਿਸਟੋਰਿਕ ਇਨਵੈਸਟਮੈਂਟ ਕੀਤੀਆਂ ਹੈਗੀਆਂ ਬਾਰਡਰ ਸਿਕਿਉਰਿਟੀ ਦੇ ਲਈ, ਤਾਂ ਕਿ ਡਰੱਗ ਟ੍ਰੈਫਿਕਰਸ ਨੂੰ ਅਰੈਸਟ ਕੀਤਾ ਜਾ ਸਕੇ, ਟਰਾਂਸਨੈਸ਼ਨਲ ਗੈਂਗਸ ਨੂੰ ਫੜਿਆ ਜਾ ਸਕੇ ਤੇ ਜੋ ਮਾਈਗ੍ਰੈਂਟ ਸਮਗਲਿੰਗ ਕਰਦੇ ਆ ਉਹਨਾਂ ਨੂੰ ਜਿਹੜਾ ਫੜਿਆ ਜਾ ਸਕੇ। ਪਰ ਜੋ ਟੈਰਿਫ ਨੂੰ ਲੈ ਕੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਸਾਡਾ ਕੋਈ ਸਮਝੌਤਾ ਹੋਊਗਾ, ਪਰ ਅਸੀਂ ਕੋਸ਼ਿਸ਼ ਬਹੁਤ ਜ਼ਿਆਦਾ ਜਿਹੜੀ ਆ ਉਹ ਕਰ ਰਹੇ ਹੈਗੇ ਆ। ਜੋ ਮਾਰਚ ਮਹੀਨੇ ਤੋਂ ਬਾਅਦ 25% ਸੀਗਾ ਤੇ ਸਟੀਲ ਤੇ ਐਲੂਮੀਨੀਅਮ ਤੇ ਹੋਰ ਜਿਹੜੀਆਂ ਕੈਨੇਡਾ ਦੀਆਂ ਚੀਜ਼ਾਂ ਸੀਆਂ ਹੁਣ ਉਹ ਜਿਹੜਾ ਵਧਾ ਕੇ 35% ਕਰ ਦਿੱਤਾ ਗਿਆ ਹੈਗਾ। ਪਰ ਇਸ ਸਾਰੇ ਕਾਸੇ ਦੇ ਨਾਲ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਮਹਿੰਗੀਆਂ ਹੋਣ ਜਾ ਰਹੀਆਂ ਆ, ਕਿਉਂਕਿ ਬਹੁਤ ਕੁਝ ਬਣਦਾ ਤਾਂ ਅਮਰੀਕਾ 'ਚ ਹੀ ਆ। ਫਰਿੱਜ ਤੇ ਵਾਸ਼ਿੰਗ ਮਸ਼ੀਨਸ ਜੋ ਆ ਉਹ ਕਾਫੀ ਮਹਿੰਗੀਆਂ ਕੈਨੇਡਾ 'ਚ ਹੋਣ ਜਾ ਰਹੀਆਂ ਆ। ਨਿਊ ਤੇ ਯੂਜ਼ ਕਾਰ 25% ਦੇ ਕਰੀਬ ਜਦੋਂ ਟੈਰਿਫ ਲੱਗ ਜਾਣਾ ਆ ਮਹਿੰਗਾ ਹੋਊਗਾ। ਪੀਨਟ ਬਟਰ, ਕੈਨਡ ਸੂਪ ਤੇ ਹੋਰ ਗਰੋਸਰੀਜ਼, ਕਲੋਥਿੰਗ ਤੇ ਫੁੱਟਵੇਅਰ, ਹਾਊਸਿੰਗ ਤੇ ਰੀਮੋਡਲਿੰਗ ਕਾਸਟ ਇਹ ਕੈਨੇਡਾ ਦੇ ਵਿੱਚ ਵਧੂਗੀ। ਜੀ ਬਿਲਕੁਲ। ਸੋ ਮਾਰਕ ਕਾਰਨੀ ਹੁਣਾਂ ਨੇ ਕਿਹਾ ਵੀ ਉਹ ਡਿਸਅਪੁਆਇੰਟਡ ਨੇ, ਉਹਨਾਂ ਨੂੰ ਨਿਰਾਸ਼ਾ ਹੋਈ ਹੈ ਪ੍ਰੈਜ਼ੀਡੈਂਟ ਟਰੰਪ ਦੇ ਇਸ ਡਿਸੀਜਨ ਨੂੰ ਲੈ ਕੇ, ਜਿਹੜੇ ਉਹਨਾਂ ਨੇ ਟੈਰਿਫਸ ਇਨਕਰੀਜ਼ ਕੀਤੇ ਆ 35% ਦੇ ਉੱਤੇ। ਪਰ ਨਾਲ ਦੇ ਨਾਲ ਕਹਿੰਦੇ ਵੀ ਇਹ ਵੀ ਆ ਵੀ ਇੱਕ ਦਰਵਾਜ਼ਾ ਵੀ ਥੋੜ੍ਹਾ ਜਿਹਾ ਖੁੱਲ੍ਹਾ ਰੱਖਿਆ ਆ, ਕੁੰਡਾ ਨਹੀਂ ਲਾਇਆ ਵੀ ਹਾਂ ਕਿ ਜਿਹੜੀ ਟ੍ਰੇਡ ਡੀਲ ਆ ਉਹ ਕੀਤੀ ਜਾ ਸਕਦੀ ਆ। ਸੋ ਨੈਗੋਸ਼ੀਏਸ਼ਨਸ ਇਹਨਾਂ ਦੇ ਨਾਲ ਚੱਲ ਰਹੀਆਂ। ਸੋ ਕੁਛ ਦਿਨ ਪਹਿਲੋਂ ਤੋਂ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਸੀ, ਖਾਸ ਕਰਕੇ ਕੈਨੇਡਾ ਵਾਲੇ ਪਾਸੇ ਤੋਂ ਹਰਜੋਤ ਸਿੰਘ ਜੀ, ਜਿਸ ਵਿੱਚ ਉਹ ਦੱਸ ਰਹੇ ਸੀਗੇ ਵੀ ਲੱਗਦਾ ਨਹੀਂ ਆ ਵੀ ਕੋਈ ਡੀਲ ਆ ਉਹ ਸਿਰੇ ਤੇ ਜਿਹੜੀ ਚੜੂਗੀ ਸਮੇਂ ਸਿਰ। ਸੋ ਹੁਣ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਕੈਨੇਡਾ ਕਿੱਦਾਂ ਰਿਐਕਟ ਕਰਦਾ, ਕੀ ਇਹ ਰੈਸੀਪ੍ਰੋਕਲ ਟੈਰਿਫਸ ਲਾਊਗਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਕੈਨੇਡਾ ਦੇ ਵਿੱਚ ਵੀ ਡੌਜ ਵਾਂਗੂ ਆਰੀ ਫਿਰ ਰਹੀ ਆ। ਕਾਰਨੀ ਜਿਹੜੇ ਇਕੋਨੋਮਿਸਟ ਆਪਾਂ ਕਹਿ ਸਕਦੇ ਹਾਂ ਵੀ ਉਹ ਆ ਬੈਂਕ ਆਫ ਇੰਗਲੈਂਡ ਦੇ ਮੇਨ ਰਹੇ ਆ, ਉਹਨਾਂ ਨੂੰ ਮੌਕਾ ਦਿੱਤਾ ਗਿਆ ਉੱਥੋਂ ਦੇ ਲੋਕਾਂ ਦੇ ਦੁਆਰਾ, ਤੇ ਉਹਨਾਂ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਫੈਡਰਲ ਜੌਬ ਕੱਟਸ ਜਿਹੜੀਆਂ ਆ ਉਹ ਉੱਥੇ ਵੀ ਸ਼ੁਰੂ ਕੀਤੀਆਂ ਹੋਈਆਂ ਆ। ਇਕੋਨਮੀ ਉਹਨਾਂ ਦੀ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਇੰਟਰਟਵਾਈਨਡ ਆ ਵੀ ਜਿੱਦਾਂ ਗੁੱਤ-ਗੁੰਦੀ ਹੁੰਦੀ ਆ ਤੇ ਬਸ ਉਹੀ ਹਿਸਾਬ ਆ। ਉਸੇ ਤਰੀਕੇ ਦੇ ਨਾਲ ਅਮਰੀਕਾ ਤੇ ਕੈਨੇਡਾ ਦੀ ਇਕੋਨਮੀ ਇੱਕ ਦੂਜੇ ਦੇ ਨਾਲ ਗੁੰਦੀਆਂ ਹੋਈਆਂ ਨੇ। ਸੋ ਅਸਰ ਤਾਂ ਡੈਫੀਨੇਟਲੀ ਇਸ ਦੇ ਉੱਤੇ ਜਿਹੜਾ ਉਹ ਪਊਗਾ। ਡੈਮੋਕ੍ਰੇਟਸ ਆ ਉਹ ਮੌਕਾ ਨਹੀਂ ਛੱਡ ਰਹੇ ਓਬਵੀਅਸਲੀ। ਉਹਨਾਂ ਨੇ ਜਿਹੜੇ ਅੱਜ ਦੇ ਜਿਹੜੇ ਟੈਰਿਫਸ ਐਲਾਨੇ ਗਏ ਆ ਉਸ ਦੇ ਉੱਤੇ ਵੱਖ-ਵੱਖ ਬਿਆਨ ਦਿੰਦੇ ਹੋਏ ਜਿਹੜੇ ਆ ਰਿਪਬਲਿਕਨ ਪਾਰਟੀ ਦੇ ਪਾਰਟੀ ਦੇ ਉੱਤੇ ਤੇ ਟਰੰਪ ਹੋਣਾ ਦੇ ਉੱਤੇ ਤੰਜ ਜਿਹੜੇ ਉਹ ਕੱਸੇ ਆ। ਜਿਹੜੇ ਚੱਕ ਸ਼ੂਪਰ ਸੈਨੇਟ ਦੇ ਮਾਈਨੋਰਿਟੀ ਲੀਡਰ ਆ ਉਹਨਾਂ ਨੇ ਕਿਹਾ ਵੀ ਚਿਕਨਸ ਆਰ ਕਮਿੰਗ ਹੋਮ ਟੂ ਰੂਸਟ ਫਾਰ ਟਰੰਪ। ਕਹਿੰਦੇ ਵੀ ਹੁਣ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਊਗਾ, ਇਸ ਦਾ ਪ੍ਰਾਈਸ ਜਿਹੜਾ ਉਹ ਪੇ ਕਰੂਗਾ। ਕਹਿੰਦੇ ਵੀ ਇਹਨਾਂ ਦੇ ਜਿਹੜੇ ਟੈਰਿਫਸ ਆ ਰੈਕਲੈਸ ਤੇ ਕੈਓਟਿਕ ਆ ਤੇ ਇਹਦੇ ਨਾਲ ਜੌਬਸ ਜਿਹੜੀਆਂ ਉਹ ਘਟਣਗੀਆਂ ਤੇ ਲੋਕਾਂ ਦਾ ਕੰਮ ਜਿਹੜਾ ਆ ਉਹ ਨਿਕਲੇਗਾ। ਸੋ ਉਹਨਾਂ ਨੇ ਕਿਹਾ ਵੀ ਟਰੰਪ ਨੂੰ ਆਪਣੀ ਜਿਹੜੀ ਇਹ ਟ੍ਰੇਡ ਵਾਰ ਆ ਇਹ ਖਤਮ ਕਰ ਦੇਣੀ ਚਾਹੀਦੀ ਤੇ ਜਿਹੜੇ ਟੈਰਿਫ ਲਾਏ ਆ ਉਹ ਵਾਪਸ ਜਿਹੜੇ ਉਹ ਲੈ ਲੈਣੇ ਚਾਹੀਦੇ ਆ। ਨਿਊਸਮ ਉਹਨਾਂ ਨੇ ਕਿਹਾ ਵੀ ਜਿਹੜੀਆਂ ਜੁਲਾਈ ਦੀਆਂ ਜੌਬ ਰਿਪੋਰਟਸ ਆਈਆਂ ਹੁਣ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਅੱਗੇ
ਪ੍ਰੋਗਰਾਮ ਦੇ ਵਿੱਚ ਵੀ ਕਹਿੰਦੇ ਵੀ ਐਕਸਪੈਕਟੇਸ਼ਨਸ ਤੋਂ ਕਾਫੀ ਘੱਟ ਨੇ। ਮਈ ਤੇ ਜੂਨ ਦੇ ਜਿਹੜੇ ਰਿਵਾਈਜ਼ਡ ਡਾਟਾ ਆ ਉਹ ਵੀ ਘਟਿਆ ਜਿਹੜਾ ਹੈਗਾ ਆ। ਅਨਇੰਪਲੋਇਮੈਂਟ ਦਰ ਕਹਿੰਦੇ ਆ ਵੀ ਵਧੀ ਆ ਤੇ ਕਹਿੰਦੇ ਵੀ ਡੋਨਲਡ ਟਰੰਪ ਨੂੰ ਤੁਸੀਂ ਜਿਹੜੇ ਡੋਂਟ ਲੈਟ ਡੋਨਲਡ ਟਰੰਪ ਗੈਸ ਲਾਈਟ ਯੂ, ਵੀ ਤੁਹਾਨੂੰ ਗੈਸ ਲਾਈਟ ਨਾ ਜਿਹੜਾ ਉਹ ਕਰਨ ਦੋ। ਉਹ ਫੇਲ ਕਰ ਰਿਹਾ ਅਮਰੀਕਨਸ ਨੂੰ ਤੇ ਕ੍ਰੈਸ਼ ਕਰ ਰਿਹਾ ਆ ਇਕਨੋਮੀ ਨੂੰ। ਇਸੇ ਤਰੀਕੇ ਨਾਲ ਨਿਊਯਾਰਕ ਦੀ ਜਿਹੜੀ ਗਵਰਨਰ ਕੈਥੀ ਹੋਚਲ ਆ, ਉਹਨਾਂ ਨੇ ਵੀ ਉਹੀ ਚੀਜ਼ ਆਖੀ। ਆਈ ਥਿੰਕ ਇਹਨਾਂ ਦਾ ਸਿੰਕਰੋਨਾਈਜ਼ਡ ਮੈਸੇਜ ਡੈਮੋਕ੍ਰੇਟਸ ਦਾ ਜਿਹੜਾ ਹੋ ਰਿਹਾ, ਕਹਿੰਦੇ ਵੀ ਜੌਬਸ ਕਿਲ ਹੋ ਰਹੀਆਂ, ਪ੍ਰਾਈਸ ਜਿਹੜੇ ਇਸ ਦੇ ਨਾਲ ਵਧੂਗਾ ਤੇ ਜਿਹੜੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਊਯਾਰਕ ਦੀ ਇੱਕ ਜਿਹੜੀ ਸਟੈਫਨਿਕ ਆ, ਉਹਨਾਂ ਨੇ ਟਰੰਪ ਉਹਨਾਂ ਦੀ ਲੀਡਰਸ਼ਿਪ ਨੂੰ ਮਾਸਟਰ ਕਲਾਸ ਕਿਹਾ ਤੇ ਕੈਥੀ ਹੋਚਲ ਨੇ ਕਿਹਾ ਵੀ ਆਈ ਕਾਲ ਇਟ ਬੁਲਸ਼ਿਟ, ਵੀ ਵਿਲ ਫਾਈਟ ਬੈਕ। ਸੋ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ। ਸੋ ਇਕਨੋਮੀ ਦੇ ਉੱਤੇ ਕਿਸ ਤਰੀਕੇ ਦੀਆਂ ਅਸਰ ਰਹਿਣ ਵਾਲਾ ਹੈ, ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਆਪਾਂ ਡਿਸਕਸ ਜਿਹੜੇ ਉਹ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੇ ਉਹ ਕਰਦੇ ਜਿਹੜੇ ਜਾਵਾਂਗੇ। ਪਰ ਇਹ ਆ ਹਰਜੋਤ ਸਿੰਘ ਜੀ, ਬਾਕੀ ਸਾਰੇ ਮਸਲਿਆਂ ਦੇ ਨਾਲੋਂ ਹੁਣ ਜਿਹੜਾ ਹਰ ਇੱਕ ਦਾ ਜਿਹੜਾ ਕਹਿ ਸਕਦੇ ਆ ਵੀ ਫੋਕਸ ਆ, ਉਹ ਇਸ ਟਾਈਮ ਟੈਰਿਫਸ ਦੇ ਉੱਤੇ ਆ ਚੁੱਕਾ ਆ। ਐਪਸਟੀਨ ਫਾਈਲਸ ਗਵਾਚ ਗਈਆਂ, ਗੈਸਲੀਨ ਮੈਕਸਵੈਲ ਉਸ ਦੇ ਨਾਲ ਜੋ ਲਗਾਤਾਰ ਗੱਲਬਾਤ ਚੱਲ ਰਹੀ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਟਾਈਮ ਬੈਕ ਬਰਨਰ ਦੇ ਉੱਤੇ ਪਹੁੰਚ ਚੁੱਕੀਆਂ ਹੈਗੀਆਂ।